ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਰੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਲੈ ਕੇ ਅਸੀਂ ਹਫ਼ਤੇ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਹੁੰਨੇ ਆ। ਅੱਜ ਜਦੋਂ ਅਮਰੀਕਾ 'ਚ 28 ਅਪ੍ਰੈਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 29 ਅਪ੍ਰੈਲ ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਜਿੱਦਾਂ ਕਿ ਸਾਡੇ ਰੇਡੀਓ ਨੈਟਵਰਕ ਦੇ ਨਾਲ ਡਿਜੀਟਲ ਪਲੇਟਫਾਰਮ 'ਤੇ ਵੀ ਪੇਸ਼ ਕੀਤੀਆਂ ਜਾਂਦੀਆਂ ਔਰ ਤੁਸੀਂ ਸਮਝਦੇ ਜੇ ਕਿ ਇਹਨਾਂ ਖਬਰਾਂ ਨੂੰ ਸਪਾਂਸਰ ਕਰਨ ਦੇ ਨਾਲ ਤੁਹਾਡਾ ਮੈਸੇਜ ਹੈ ਜਿਹੜਾ ਉਹ ਬਹੁਤ ਦੂਰ ਤੱਕ ਜਾ ਸਕਦਾ ਹੈ, ਤੁਹਾਡੇ ਕਾਰੋਬਾਰ ਨੂੰ ਫਾਇਦਾ ਹੋ ਸਕਦਾ ਹੈ ਤੇ ਇਹਨਾਂ ਖਬਰਾਂ ਨੂੰ ਸਪਾਂਸਰ ਜ਼ਰੂਰ ਕਰੋ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਾਦੀਆਂ ਖਬਰਾਂ ਹਲੇ ਪਾਕਿਸਤਾਨ ਤੇ ਇੰਡੀਆ ਨੇ ਆਪਣਾ ਜੰਗੀ ਬਜਟ ਵਧਾ ਦਿੱਤਾ ਹੈ। ਇੱਕ ਇੰਟਰਨੈਸ਼ਨਲ ਰਿਪੋਰਟ 'ਚ ਦੱਸ ਪਾਈ ਗਈ ਹੈ। ਤੁਹਾਡੇ ਕੋਲ ਕੀ ਜਾਣਕਾਰੀ ਹੈ? ਅਸਲ ਦੇ ਵਿੱਚ ਸਿਪਰੀ ਯਾਨੀ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਉਹਦੀ ਰਿਪੋਰਟ ਸਾਹਮਣੇ ਆਈ ਹੈ ਔਰ ਉਹਦੇ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਮਈ 'ਚ ਦੋਵੇਂ ਮੁਲਕਾਂ ਵਿਚਕਾਰ ਜਿਹੜੀ ਆਪਸ 'ਚ ਮਤੱਕਾ ਲੱਗਾ, ਮਤਭੀੜ ਹੋਈ ਜਾਂ ਲੜਾਈ ਹੋਈ, ਉਹਦੇ ਤੋਂ ਬਾਅਦ ਸਾਲ 2025 ਚ ਹੀ ਦੋਵੇਂ ਮੁਲਕਾਂ ਨੇ ਆਪਣੇ ਲੜਾਕੂ ਬਜਟ, ਡਿਫੈਂਸ ਬਜਟ 'ਚ ਅਨੇਵਾਹ ਵਾਅਦਾ ਕੀਤਾ ਹੈ। ਪਾਕਿਸਤਾਨ ਦਾ ਏਡਾ ਨਹੀਂ ਹੋਇਆ। ਭਾਰਤ ਦੇ ਬਾਰੇ ਦੱਸਿਆ ਗਿਆ ਕਿ ਭਾਰਤ ਨੇ ਆਪਣੇ ਕੁੱਲ ਡਿਫੈਂਸ ਬਜਟ ਦੇ ਵਿੱਚ 8.9% ਵਾਅਦਾ ਕੀਤਾ ਔਰ ਇਹਦੇ ਨਾਲ ਇਹ 92.1 ਅਰਬ ਡਾਲਰ ਸਿਰਫ ਡਿਫੈਂਸ ਤੇ, ਗੋਲਾ ਬਰੂਦ ਤੇ, ਮਿਜ਼ਾਈਲਾਂ ਤੇ, ਲੜਾਕਾ ਜਹਾਜ਼ਾਂ ਤੇ, ਲੋਕਾਂ ਦੀ ਜ਼ਿੰਦਗੀ ਮੁਕਾਉਣ ਦੇ ਉੱਤੇ ਇਨਵੈਸਟ ਕਰਨ ਵਾਲੇ ਮੁਲਕਾਂ ਦੇ ਵਿੱਚੋਂ ਯਾਨੀ 92.1 ਅਰਬ ਡਾਲਰ ਭਾਰਤ ਹੁਣ ਆਪਣੇ ਡਿਫੈਂਸ ਦੇ ਉੱਤੇ ਜਿਹੜਾ ਉਹ ਖਰਚ ਕਰ ਰਿਹਾ ਆਪਣੀ ਕੁੱਲ ਆਮਦਨ ਦਾ। ਔਰ ਇਸ ਤਰ੍ਹਾਂ ਭਾਰਤ ਦੁਨੀਆ 'ਚ ਅਸਲਾ ਖਰੀਦਣ ਵਾਲੇ ਜਾਂ ਆਪਣੇ ਡਿਫੈਂਸ ਤੇ ਖਰਚ ਕਰਨ ਵਾਲੇ ਮੁਲਕ ਨੇ ਜਿਹੜੇ ਉਹਨਾਂ ਮੁਲਕਾਂ ਦੇ ਵਿੱਚੋਂ 5ਵੇਂ ਨੰਬਰ ਤੇ ਆ ਗਿਆ ਹੈ ਜੀ। ਔਰ ਦੂਸਰੇ ਪਾਸੇ ਪਾਕਿਸਤਾਨ ਦਾ ਵੀ ਇਹ ਦੱਸਿਆ ਗਿਆ ਕਿ ਜੀ ਉਹਨਾਂ ਨੇ ਜਿਹੜਾ ਉਹ ਵੀ ਆਪਣਾ ਬਜਟ ਵਧਾਇਆ। ਸੋ ਪਾਕਿਸਤਾਨ ਦੇ ਇਸ ਬਜਟ ਦੇ ਵਿੱਚ ਆਖਿਆ ਗਿਆ ਕਿ ਪਾਕਿਸਤਾਨ ਨੇ 11% ਵਾਅਦਾ ਕੀਤਾ ਹੈ। ਯਾਨੀ ਭਾਰਤ ਨੇ ਕੀਤਾ 8.9%, ਉਹਨਾਂ ਦਾ ਪਹਿਲਾਂ ਹੀ ਬਜਟ ਵਾਵਾ ਸੀਗਾ, ਉਹਦੇ 'ਚ 8.9% ਰਲਣ ਤੋਂ ਵੀ ਬਾਅਦ ਇਹ 92.1 ਅਰਬ ਡਾਲਰ ਬਣ ਗਿਆ ਔਰ ਪਾਕਿਸਤਾਨ ਨੇ 11% ਕੀਤਾ। 11% ਵਧਾਉਣ ਦੇ ਨਾਲ ਪਾਕਿਸਤਾਨ ਦਾ ਡਿਫੈਂਸ ਬਜਟ ਹੈ ਜਿਹੜਾ ਉਹ 11.9 ਅਰਬ ਡਾਲਰ ਯਾਨੀ 11.9 ਅਰਬ ਡਾਲਰਾਂ ਤੱਕ ਪ੍ਰਵੀਨ ਅਪੜ ਗਿਆ ਹੈ। ਔਰ ਪਾਕਿਸਤਾਨ ਹੈ ਜਿਹੜਾ ਉਹ ਦੁਨੀਆ ਦੇ ਵਿੱਚ ਅਸਲੇ ਦੇ ਉੱਤੇ ਜਾਂ ਡਿਫੈਂਸ ਬਜਟ 'ਚ ਇਨਵੈਸਟ ਕਰਨ ਵਾਲੇ ਮੁਲਕ ਨੇ ਜਿਹੜੇ, ਜੇ ਭਾਰਤ 5ਵੇਂ ਤੇ ਆ ਤੇ ਪਾਕਿਸਤਾਨ 31ਵੇਂ ਨੰਬਰ ਤੇ ਹੈ। ਪਰ ਭਾਰਤ ਵੱਲੋਂ ਕੋਈ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾਂਦਾ ਹੈ, ਪਾਕਿਸਤਾਨ 'ਚ ਵੀ ਫਿਰ ਜ਼ਾਹਰ ਪਹਿਲਾਂ ਉਹ ਜੂਨ ਦੇ ਮਹੀਨੇ 'ਚ ਜਾਂ ਅਪ੍ਰੈਲ ਮਈ 'ਚ ਗੋਲੀ ਚੱਲਣਾ ਸ਼ੁਰੂ ਹੋ ਜਾਂਦੀ ਸੀ ਬਾਰਡਰਾਂ ਦੇ ਉੱਤੇ। ਪਤਾ ਲੱਗਦਾ ਸੀਗਾ ਕਿ ਜੀ ਬਜਟ ਹੋਣ ਵਾਲਾ ਹੈ ਤੇ ਇਸ ਕਰਕੇ ਗੋਲੀ ਚੱਲਣ ਡਈ ਹੈ। ਡਿਫੈਂਸ ਦੇ ਨਾਂ ਦੇ ਉੱਤੇ ਬਜਟ ਹੈ ਜਿਹੜਾ ਉਹਦੇ ਘਾਟਾ ਨਹੀਂ ਚਾਹ ਰਹੇ। ਹੁਣ ਤੇ ਹਲੇ ਐਲਾਨ ਹੈ ਲੜਾਈ ਮਤੱਕਾ ਹੈ ਜਿਹੜਾ ਇਹ ਆਉਂਦਾ ਸਾਹਮਣੇ ਤੇ ਪਤਾ ਲੱਗਦਾ ਹੈ ਕਿ ਇਹ ਹੁਣ ਲੋਕਾਂ ਦੇ ਮੂੰਹ 'ਚੋਂ ਹੋਰ ਬੁਰਕੀ ਹੈ ਜਿਹੜੀ ਉਹ ਖੁੰਝ ਰਹੀ ਹੈ। ਨਾ ਇਹ ਕਿਸੇ ਸਿਹਤ ਦੇ ਮਨਸੂਬੇ ਦੇ ਉੱਤੇ ਲੱਗਣਾ, ਨਾ ਇਹਨਾਂ ਨਾਲ ਕੋਈ ਹਸਪਤਾਲ ਬਣਨਾ ਆ, ਨਾ ਇਹਦੇ ਨਾਲ ਗਰੀਬੀ ਮੁਕਾਉਣ ਦੇ ਉੱਤੇ ਕੋਈ ਖਰਚ ਹੋਣਾ ਹੈ, ਨਾ ਇਹ ਇਨਫਰਾਸਟ੍ਰਕਚਰ ਆ ਮੁਲਕ ਦਾ ਜਿਹੜਾ ਉਹਦੇ ਤੇ ਖਰਚ ਹੋਣਾ ਹੈ। ਇਹ ਸਿਰਫ ਡਿਫੈਂਸ ਦੇ ਉੱਤੇ ਖਰਚ ਹੋਣਾ ਹੈ। ਔਰ ਡਿਫੈਂਸ ਕੀ ਹੈ, ਉਧਰੋਂ ਛੇੜ ਦਿੱਤੀ ਜਾਂਦੀ ਹੈ, ਇੱਧਰ ਆ ਜਿਹੜੀ ਉਹ ਜਾਣ ਤੇ ਬਣ ਜਾਂਦੀ ਹੈ। ਤੇ ਇਹ ਦੱਸਿਆ ਗਿਆ ਹੈ ਕਿ ਇਹਦੇ 'ਚ ਇਸ ਸਾਲ ਵੀ ਇਹ ਤੇ ਦੱਸਿਆ ਜੂਨ 2025 ਦਾ ਹੁਣ ਬਜਟ, ਕਿਉਂਕਿ ਫਿਰ ਇੱਕ ਮਹੀਨਾ ਛੱਡ ਕੇ ਅੱਗੇ ਮਈ ਦਾ, ਉਸ ਤੋਂ ਬਾਅਦ ਜੂਨ 'ਚ ਆਉਣਾ ਦੋਹਾਂ ਮੁਲਕਾਂ ਦਾ। ਤੇ ਇਹ ਅੰਦਾਜ਼ਾ ਕਰੋ ਕਿ ਐਰਕੀ ਕਿੰਨੇ ਪਰਸੈਂਟ ਵਾਧਾ ਜਿਹੜਾ ਕਰਦੇ ਨੇ। ਜੇ ਇਹਦੇ 'ਚ 10% ਵੀ ਕੀਤਾ ਤੇ ਪਾਕਿਸਤਾਨ ਦਾ ਜਿਹੜਾ ਇਸ ਵੇਲੇ 11.9 ਅਰਬ ਡਾਲਰ ਆ ਇਹ ਕਿੱਥੇ ਅਪੜੇਗਾ? ਉੱਥੇ ਜਿਹੜੇ ਹਾਲਾਤ ਗਰੀਬੀ ਦੇ ਚੱਲਣ ਡੇ ਨੇ, ਮਹਿੰਗਾਈ ਦੇ ਚੱਲਣ ਡੇ ਨੇ, ਇਹ ਕਿੱਥੇ ਜਾਣਗੇ? ਇਹ ਬਜਟ ਤੇ ਵੱਧ ਜਾਂਦੇ ਨੇ। ਇਹ ਆਪਣੀ ਤਾਕਤ ਹੈ ਜਿਹੜੀ ਉਹਦੇ ਪ੍ਰੂਫ ਤੇ ਦੋਵੇਂ ਮੁਲਕ ਦੇ ਦਿੰਦੇ ਨੇ, ਪਰ ਉੱਥੋਂ ਦੀ ਆਵਾਮ ਨੇ ਕਿਸ ਹੱਦ ਤੱਕ ਪਿਸਣਾ ਆ ਔਰ ਗਰੀਬੀ ਦੇ ਦੰਦਾਂ ਦੇ ਥੱਲੇ ਕਿੱਦਾਂ ਉਹਨਾਂ ਨੂੰ ਰਗੜਿਆ ਜਾਣਾ ਆ, ਇਹ ਆਮ ਬੰਦਾ ਜਿਹੜਾ ਉਹੀ ਜਾਣਦਾ ਹੈ। ਇਸਲਾਮਾਬਾਦ ਹਾਈ ਕੋਰਟ ਦੇ ਉਹਨਾਂ ਜੱਜਾਂ ਦਾ ਤਬਾਦਲਾ ਕਰ ਦਿੱਤਾ ਗਿਆ ਜੋ ਚੀਫ ਜਸਟਿਸ ਇਸਲਾਮਾਬਾਦ ਹਾਈ ਕੋਰਟ ਦਾ ਮੁਖਾਲਫ ਧੜਾ ਸਮਝਿਆ ਜਾਂਦਾ ਸੀ। ਤਬਾਦਲੇ ਦੇ ਇਕੱਠ 'ਚ ਚੀਫ ਜਸਟਿਸ ਆਫ ਪਾਕਿਸਤਾਨ ਨੇ ਇਸ ਕੰਮ ਦੀ ਮੁਖਾਲਫਤ ਕਰ ਦਿੱਤੀ। ਕੀ ਰੋਲਾ ਕੀ ਹੈ? ਹੈਰਤ ਇਹੋ ਹੀ ਤੇ ਹੋਈ ਕਿ ਤਬਾਦਲੇ ਵੀ ਹੋ ਗਏ। ਚੀਫ ਜਸਟਿਸ ਆਫ ਪਾਕਿਸਤਾਨ ਨੇ ਵੀ ਮੁਖਾਲਫਤ ਕੀਤੀ, ਇਮਰਾਨ ਖਾਨ ਦੀ ਪਾਰਟੀ ਨੇ ਵੀ ਮੁਖਾਲਫਤ ਕੀਤੀ। ਇਹ ਜਿਹੜੇ ਜੱਜ ਨੇ ਇਹ ਇਸਲਾਮਾਬਾਦ ਹਾਈ ਕੋਰਟ 'ਚ ਜਿਹੜੇ ਜਸਟਿਸ ਡੋਗਰ ਹੋਣੇ, ਜਿਹੜੇ ਇਸਲਾਮਾਬਾਦ ਹਾਈ ਕੋਰਟ ਆਉਣ ਤੋਂ ਪਹਿਲਾਂ ਲਾਹੌਰ ਹਾਈ ਕੋਰਟ ਦੀ ਸਨੈਟੀ ਲਿਸਟ 'ਚ 15ਵੇਂ ਨੰਬਰ ਤੇ ਸਨ। ਯਾਨੀ ਉਹਨਾਂ ਤੋਂ ਪਹਿਲਾਂ 14 ਜੱਜ ਰਿਟਾਇਰ ਹੁੰਦੇ ਤੇ ਫਿਰ 15ਵੇਂ ਉਹ ਚੀਫ ਜਸਟਿਸ ਲਾਹੌਰ ਹਾਈ ਕੋਰਟ ਬਣਨਾ ਸੀ। ਪਰ ਸਰਕਾਰ ਨੇ ਇਹ ਰੱਦਲ ਬਦਲ ਕਰਕੇ ਕਿ ਸਾਡੇ ਮੁਕਦਮੇ ਨੇ ਜਿਹੜੇ ਉਹ ਜਦੋਂ ਅਦਾਲਤਾਂ ਤੇ ਜਾਣ, ਸਾਨੂੰ ਉਹਨਾਂ ਦਾ ਰਿਲੀਫ ਲੱਭੇ, ਇਹ
ਪਾਰਲੀਮੈਂਟ 'ਚ ਕਾਨੂੰਨ ਹੀ ਨਵਾਂ ਬਣਾਤਾ। 26ਵੇਂ ਬਦਲਾਅ ਤੋਂ ਬਾਅਦ ਪਾਕਿਸਤਾਨ ਤਹਿਰੀਕ ਇਨਸਾਫ ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ ਉਹ ਇਹਨਾਂ ਇਕੱਠਾਂ 'ਚ ਹੀ ਨਹੀਂ ਸੀ ਜਾ ਰਹੀ। 27ਵੇਂ ਬਦਲਾਅ ਤੋਂ ਬਾਅਦ ਪਹਿਲੀ ਵਾਰ ਉਹ ਇਹਨਾਂ ਇਕੱਠਾਂ ਦੇ ਵਿੱਚ ਗਈ। ਉਹਨਾਂ ਨੇ ਆਖਿਆ ਕਿ ਜੀ ਜੱਜਾਂ ਦਾ ਬਗੈਰ ਕਿਸੇ ਵਜ੍ਹਾ ਤੋਂ ਤਬਾਦਲਾ ਜਿਹੜਾ ਅਸੀਂ ਉਹਦੀ ਮੁਖਾਲਫਤ ਕਰਨੇ ਆ। ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਅਫਰੀਦੀ ਉਹਨਾਂ ਨੇ ਵੀ ਆਖਿਆ ਜੀ ਬਿਲਕੁਲ ਠੀਕ ਹੈ। ਇਮਰਾਨ ਖਾਨ ਦੀ ਪਾਰਟੀ ਦਾ ਆਖਣਾ ਹੈ ਕਿ ਜੱਜਾਂ ਦੇ ਤਬਾਦਲੇ ਦੇ ਵਾਸਤੇ ਪੂਰਾ ਇੱਕ ਮੈਕੈਨਿਜ਼ਮ, ਇੱਕ ਡੈਕਰਮ ਹੋਣਾ ਚਾਹੀਦਾ ਹੈ ਕਿ ਇਹ ਅਸੂਲ ਨੇ, ਇਹਨਾਂ ਅਸੂਲਾਂ ਤੋਂ ਬਾਅਦ ਤਬਾਦਲਾ ਹੋਣਾ ਚਾਹੀਦਾ। ਇਸ ਲਈ ਅਸੀਂ ਹਜੇ ਵੀ ਮੁਖਾਲਫਤ ਤੇ ਮੌਜੂਦ ਹਾਂ, ਪਰ ਹੁਣ ਕਿਉਂਕਿ ਇਹਦੇ ਤੁਸੀਂ ਜੁਡੀਸ਼ੀਅਲ ਕਮਿਸ਼ਨ ਦਾ ਇਕੱਠ ਸੱਦ ਲਿਆ ਆ ਤੇ ਫਿਰ ਹੁਣ ਸਾਂਝ ਪਾਉਣੀ ਪਈ ਹੈ। ਇਹ ਤਬਾਦਲੇ ਜਿਹੜੇ ਹੋਏ ਨੇ ਪ੍ਰਵੀਨ, ਇਹਨਾਂ ਦੇ ਵਿੱਚੋਂ ਬਕਾਇਦਾ ਜਸਟਿਸ ਬਾਬਰ ਸਤਾਰ ਹੋਣੇ ਨੇ ਜਿਹੜੇ, ਉਹਨਾਂ ਨੂੰ ਪਿਸ਼ਾਵਰ ਹਾਈ ਕੋਰਟ ਉਹਨਾਂ ਦਾ ਤਬਾਦਲਾ ਜਿਹੜਾ ਉਹ ਕਰ ਦਿੱਤਾ ਗਿਆ ਆ। ਮੋਸਟ ਸੀਨੀਅਰ ਸਨ ਜਿਹੜੇ ਇਸ ਵੇਲੇ ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਮੋਹਸਨ ਅਖਤਰ ਕਿਆਨੀ ਹੋਣੇ, ਉਹਨਾਂ ਦਾ ਤਬਾਦਲਾ ਜਿਹੜਾ ਉਹ ਵੀ ਕਰ ਦਿੱਤਾ ਗਿਆ ਹੈ। ਜਸਟਿਸ ਸਮਨ ਰਿਫਤ ਇਮਤਿਆਜ਼, ਉਹਨਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ। ਸਮਨ ਰਿਫਤ ਇਮਤਿਆਜ਼ ਹੋਣੇ ਨੇ ਜਿਹੜੀਆਂ, ਇਹਨਾਂ ਦਾ ਤਬਾਦਲਾ ਕੀਤਾ ਗਿਆ ਆ ਸਿੰਧ ਹਾਈ ਕੋਰਟ 'ਚ। ਅੱਛਾ, ਜਦੋਂ ਇਹ ਇਕੱਠ ਹੋਣ ਡਿਆ ਸੀਗਾ ਤੇ ਸਾਰੀਆਂ ਸੂਬਾ ਹਾਈ ਕੋਰਟਾਂ ਨੇ ਜਿਹੜੀਆਂ, ਉਹਨਾਂ ਦੇ ਚੀਫ ਜਸਟਿਸ ਵੀ ਇਸ ਮੌਕੇ ਮੌਜੂਦ ਸਨ। ਤੇ ਜਿਹੜੇ ਨੇ ਜਸਟਿਸ ਸਰਫਰਾਜ਼ ਡੋਗਰ ਹੋਣੇ, ਉਹਨਾਂ ਨੇ ਅਰਬਾਬ ਮੁਹੰਮਦ ਤਾਹਿਰ ਤੇ ਜਸਟਿਸ ਖਾਦਮ ਸੁਮਰੋ, ਇਹਨਾਂ ਦੇ ਤਬਾਦਲੇ ਵੀ ਕਰਨੇ ਸੀਗੇ, ਪਰ ਇਹਨਾਂ ਦੋਵਾਂ ਦੇ ਤਬਾਦਲਿਆਂ ਦੀਆਂ ਸਿਫਾਰਿਸ਼ਾਂ ਵਾਪਸ ਲਈਆਂ ਗਈਆਂ। ਇੱਕ ਨਵਾਂ ਕੰਮ ਜਿਹੜਾ ਹੋਇਆ ਆ ਉਹ ਇਹ ਹੋਇਆ ਕਿ 3 ਵੋਟ ਪਾਕਿਸਤਾਨ ਤਹਿਰੀਕ ਇਨਸਾਫ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਔਰ ਚੌਥਾ ਵੋਟ ਇਸ ਇਕੱਠ 'ਚ ਚੀਫ ਜਸਟਿਸ ਆਫ ਪਾਕਿਸਤਾਨ ਦਾ ਜਿਹੜਾ ਉਹ ਮੁਖਾਲਫਤ 'ਚ ਗਿਆ, ਪਰ ਫਿਰ ਵੀ ਤਬਾਦਲੇ ਹੋ ਗਏ। ਇਹਨਾਂ 4 ਮੁਖਾਲਫ ਵੋਟਾਂ ਨੇ, ਜ਼ਾਹਿਰ ਹੈ ਗਿਣਤੀ ਹੁੰਦੀ ਹੈ ਨਾ, ਉਹ ਨਹੀਂ ਰੋਕ ਸਕੇ। ਅੱਛਾ, ਇਹਦੇ ਤੋਂ ਬਾਅਦ ਹੁਣ ਇਹ ਜਿਹੜੇ ਜਸਟਿਸ ਨੇ ਇਹਨਾਂ ਨੇ ਆਪਣੇ ਮਰਤਬੇ ਛੱਡ ਦਿੱਤੇ ਨੇ। ਜਸਟਿਸ ਮੋਹਸਨ ਅਖਤਰ ਕਿਆਨੀ ਹੋਣੇ ਜਿਹੜੇ ਇਸਲਾਮਾਬਾਦ ਹਾਈ ਕੋਰਟ 'ਚ ਦੂਜੇ ਨੰਬਰ 'ਚ ਸਨ, ਉਹਨਾਂ ਦਾ ਹੁਣ ਲਾਹੌਰ ਹਾਈ ਕੋਰਟ ਤਬਾਦਲਾ ਹੋਇਆ ਤੇ ਲਾਹੌਰ ਹਾਈ ਕੋਰਟ ਸੈਨੇਟਰੀ ਲਿਸਟ 'ਚ ਉਹਨਾਂ ਦਾ ਪਤਾ ਪ੍ਰਵੀਨ ਕਿੰਨਵਾਂ ਨੰਬਰ ਹੈ? 12ਵਾਂ, ਯਾਨੀ ਦੂਜੇ ਤੋਂ 12ਵਾਂ। ਇਸੇ ਤਰ੍ਹਾਂ ਜਸਟਿਸ ਬਾਬਰ ਸਤਾਰ ਹੋਣੇ ਨੇ ਜਿਹੜੇ, ਜਿਨ੍ਹਾਂ ਦਾ ਪਿਸ਼ਾਵਰ ਹਾਈ ਕੋਰਟ ਤਬਾਦਲਾ ਕੀਤਾ ਗਿਆ ਆ, ਉਹ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਸੈਨੇਟਰੀ ਲਿਸਟ 'ਚ 3ਜੇ ਨੰਬਰ ਤੇ ਸਨ ਤੇ ਪਿਸ਼ਾਵਰ ਹਾਈ ਕੋਰਟ 'ਚ ਇਸ ਟਾਈਮ ਸੈਨੇਟਰੀ ਲਿਸਟ 'ਚ ਚਲੇ ਗਏ ਨੇ 6ਵੇਂ ਨੰਬਰ ਤੇ। ਇਸੇ ਤਰ੍ਹਾਂ ਜੇ ਗੱਲ ਕਰੀਏ ਜਸਟਿਸ ਸਮਨ ਰਿਫਤ ਇਮਤਿਆਜ਼ ਹੋਣਾ ਦੀ, ਤੇ ਇੱਥੇ ਇਸਲਾਮਾਬਾਦ ਹਾਈ ਕੋਰਟ 'ਚ ਸੈਨੇਟਰੀ ਲਿਸਟ 'ਚ ਉਹਨਾਂ ਦਾ 6ਵਾਂ ਨੰਬਰ ਸੀਗਾ। ਹੁਣ ਸਿੰਧ ਹਾਈ ਕੋਰਟ 'ਚ ਜਾ ਕੇ ਚਲੀਆਂ ਗਈਆਂ ਨੇ 16ਵੇਂ ਨੰਬਰ ਤੇ। ਤੇ ਇਹ ਕਹਿ ਲਵੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਰਕਾਰ ਕੁਝ ਐਸਾ ਕੰਮ ਕਰਨਾ ਚਾਹ ਰਹੀ ਹੈ ਕਿ ਜਿੱਥੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਖਿਲਾਫ ਕੇਸ ਜਾਣੇ ਨੇ ਅਦਾਲਤਾਂ 'ਚ, ਔਰ ਜੇ ਜਦੋਂ ਬੈਂਚ ਬਣਨੇ ਨੇ ਤੇ ਉਹਦੇ ਸਾਡੇ ਮੁਖਾਲਫ ਜੱਜਾਂ ਨਾਲ ਵੀ ਆਣਾ ਆ, ਇਹ ਕੰਮ ਜਿਹੜੇ ਰੋਕਣਾ ਜਾਣ। ਇਸ ਲਈ ਝਾੜੂ ਫੇਰ ਕਿਸਮ ਦਾ ਕੰਮ ਜਿਹੜਾ, ਔਰ ਇਸਲਾਮਾਬਾਦ ਹਾਈ ਕੋਰਟ ਦੇ ਜਿਹੜੇ ਜਸਟਿਸ ਡੋਗਰ ਹੋਣੇ ਨੇ ਉਹਨਾਂ ਦੀ ਵੀ ਤਾਂ ਮੁਖਾਲਫਤ ਹੈ ਨਾ। ਸਰਫਰਾਜ਼ ਡੋਗਰ ਹੋਣਾ ਦੇ ਮੁਖਾਲਫ ਸਨ ਜਿਨ੍ਹਾਂ ਨੂੰ ਇਸ ਵੇਲੇ ਹੁੰਜਾ ਫੇਰ ਦਿੱਤਾ ਗਿਆ। ਔਰ 18 ਮਈ ਨੂੰ ਮੈਂਬਰ ਫਾਈਨੈਂਸ ਜਿਹੜੇ ਨੇ ਉਹ ਅਗਰ ਨਾ ਲਾਏ ਗਏ ਤੇ ਅਸੀਂ ਪ੍ਰਾਈਮ ਮਿਨਿਸਟਰ ਨੂੰ ਅਦਾਲਤ 'ਚ ਤਲਬ ਕਰਾਂਗੇ। ਇਹ ਆਖਣਾ ਸੀ ਜਸਟਿਸ ਮੋਹਸਨ ਅਖਤਰ ਕਿਆਨੀ ਹੋਣਾ ਦਾ। ਕੁਝ ਦਿਨ ਪਹਿਲਾਂ ਉਹਨਾਂ ਨੇ ਫੈਸਲਾ ਦਿੱਤਾ ਸੀਗਾ ਕਿ ਜੇ 18 ਮਈ ਤੱਕ ਮੈਂਬਰ ਫਾਈਨੈਂਸ ਨਹੀਂ ਲਾਏ ਜਾਂਦੇ, ਜ਼ਿੰਮੇਵਾਰੀਆਂ ਨਹੀਂ ਵੰਡੀਆਂ ਜਾਂਦੀਆਂ, ਤੇ ਪ੍ਰਾਈਮ ਮਿਨਿਸਟਰ ਆਪ ਅਦਾਲਤ ਦੇ ਰੂਬਰੂ ਪੇਸ਼ ਹੋਵੇ, ਉਹਦੇ ਕਿਸੇ ਨੁਮਾਇੰਦੇ ਨੂੰ ਵੀ ਨਹੀਂ ਮੰਨਾਂਗੇ। ਉਸ ਤੋਂ ਪਹਿਲਾਂ ਫਿਰ ਸਰਕਾਰ ਨੇ ਕਿਹਾ ਅੱਛਾ ਸਾਨੂੰ ਤੁਸੀਂ ਤਲਬ ਕਰਨਾ, ਆਓ ਤੁਹਾਨੂੰ ਕਿਤੇ ਗੱਲ ਨੇ ਜੀ। ਸੋਮਾਲੀਆ ਦੇ ਸਮੁੰਦਰੀ ਡਾਕੂਆਂ ਤੋਂ ਪਾਕਿਸਤਾਨੀਆਂ ਨੂੰ ਛੁਡਾਉਣ ਲਈ ਪਾਕਿਸਤਾਨ 'ਚ ਨਸਭੱਜ, ਕੰਬੋਡੀਆ 'ਚ ਕੈਦ ਪਾਕਿਸਤਾਨੀਆਂ ਦੀ ਵੀ ਆਸ ਜਾਗ ਪਈ ਹੈ। ਤੁਹਾਡੇ ਕੋਲ ਕੀ ਜਾਣਕਾਰੀ ਹੈ ਕਿ ਜੀ ਪਾਕਿਸਤਾਨ ਪੀਪਲਸ ਪਾਰਟੀ ਦੇ ਬਿਲਾਵਲ ਹੋਣੇ ਨੇ ਨਾ ਜਿਹੜੇ, ਉਹਨਾਂ ਦੇ ਬੂਹੇ ਤੇ ਗਏ ਔਰ ਉਹਨਾਂ ਜਾ ਕੇ ਕਿਹਾ ਕਿ ਜੀ ਇਸ ਤਰ੍ਹਾਂ ਇੱਕ ਬਹਿਰੀ ਬੇੜਾ ਸੀਗਾ ਜਿਹਦੇ ਤੇ ਕਬਜ਼ਾ ਕੀਤਾ ਗਿਆ, 17 ਲੋਕ ਸਨ, ਉਹਨਾਂ 17 ਦੇ ਵਿੱਚ 10 ਪਾਕਿਸਤਾਨੀ ਨੇ, ਇਹ ਅਮਲੇ ਦੇ 17 ਲੋਕ ਸਨ। ਉਹਨਾਂ 10 ਨੂੰ ਯਰਗਮਾਲ ਬਣਾਇਆ ਹੈ, ਬਾਕੀ 7 ਨੇ ਜਿਹੜੇ ਉਹਨਾਂ ਦੇ ਮੁਲਕ ਨੇ ਜਿਹੜੇ ਉਹਦੇ ਨਾਲ ਭੱਜ ਕਰਨ ਦੇ ਨੇ। ਹੁਣ ਉਹ ਜਿਹੜੇ ਸਮੁੰਦਰੀ ਡਾਕੂ ਨੇ ਸੋਮਾਲੀਆ ਦੇ, ਉਹਨਾਂ ਨੇ ਮੰਗਾਂ ਕੀਤੀਆਂ ਆ, ਉਹ ਲੱਖਾਂ ਕਰੋੜਾਂ ਦੇ ਵਿੱਚ ਉਹ ਡਾਲਰਾਂ 'ਚ ਰਕਮਾਂ ਮੰਗਣ ਦੇ ਨੇ। ਪਾਕਿਸਤਾਨੀਆਂ ਦਾ ਕੋਈ ਵਾਲੀ ਵਾਰਸ ਨਹੀਂ ਸੀ। ਹਾਲਾਤ ਉੱਥੇ ਇਹ ਬਣ ਗਏ ਨੇ ਕਿ ਉਸ ਸ਼ਿਪ ਤੇ ਹੁਣ ਖਾਣ ਪੀਣ ਦੀਆਂ ਸ਼ੈਵਾਂ ਮੁੱਕ ਗਈਆਂ ਨੇ। ਕੋਈ ਇਹਦੇ 'ਚ ਕਹਿੰਦੇ ਨੇ ਕਿ ਦੂਜੀ ਰਾਏ ਨਹੀਂ ਹੈ ਕਿ ਉਹ ਜਿਹੜੇ ਸਮੁੰਦਰੀ ਡਾਕੂ ਨੇ ਸੋਮਾਲੀਆ ਦੇ, ਉਹ ਕੋਈ ਇੱਕ ਅੱਧਾ ਬੰਦਾ ਕਤਲ ਕਰਕੇ ਤੇ ਆਪਣੀਆਂ ਇਨਾਂ ਮਨਾਉਣ। ਹੁਣ ਉਹ ਸੋਮਾਲੀਆ ਦੀ ਸਰਕਾਰ ਹੈ ਜਿਹੜੀ, ਉਹਦੇ ਨਾਲ ਪਾਕਿਸਤਾਨੀ ਸਰਕਾਰ ਨੇ ਰਾਬਤਾ ਕੀਤਾ ਹੈ, ਇਹ ਤੇ ਅਫੀਸ਼ੀਅਲ ਸਟੇਟਮੈਂਟ ਆ। ਹੁਣ ਉਹ ਸੋਮਾਲੀ ਸਰਕਾਰ ਕੀ ਕਹਿੰਦੀ ਹੈ ਕਿ ਜੀ ਉਹ ਇੰਨਾ ਤਵਾਨ ਮੰਗਣ ਦੇ, ਜੇ ਉਹ ਦਵੋ, ਜਾਂ ਉਹ ਕੋਈ ਹੈਲਪ ਕਰਦੀ ਹੈ ਕਿ ਨਹੀਂ ਜੀ ਅਸੀਂ ਤੁਹਾਡੇ ਬੰਦੇ ਛੁਡਾ ਕੇ ਦਿੰਨੇ, ਤੁਸੀਂ ਆਨਾ ਨਾ ਖਰਚਿਆ ਜੇ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ। ਤੇ ਜਿਹੜੀ ਤੁਸੀਂ ਕੰਬੋਡੀਆ ਦੇ ਵਿੱਚ ਫਸੇ ਪਾਕਿਸਤਾਨੀ ਨੇ ਜਿਹੜੇ, ਇਹਨਾਂ ਦੀ ਪ੍ਰਵੀਨ ਗਿਣਤੀ ਹੈ 54। ਇਹ ਸਾਰੇ ਉਹ ਆਨਲਾਈਨ ਨੌਕਰੀਆਂ ਔਰ ਉਹਦੇ ਚੱਕਰ ਦੇ ਵਿੱਚ ਗਏ ਕਿ ਆਈਟੀ ਦਾ ਕੰਮ ਕਰਨਾ, ਇਹ ਕਰਨਾ, ਇਹ ਪੜ੍ਹੇ ਲਿਖੇ ਕੁੜੀਆਂ ਮੁੰਡੇ ਨੇ ਜਿਹੜੇ ਉੱਥੇ ਗਏ। ਉੱਥੇ ਜਾ ਕੇ ਇਹਨਾਂ ਦੇ ਪਾਸਪੋਰਟ ਸਭ ਕੁਝ ਖੋਲਿਆ ਗਿਆ। ਉਸ ਤੋਂ ਬਾਅਦ ਇਹਨਾਂ ਨੂੰ ਉਹ ਜਿਹੜੇ ਖੁਫੀਆ ਟਿਕਾਣੇ ਜਾਂ ਪਲਾਜ਼ੇ ਜਿਨ੍ਹਾਂ 'ਚ 11 ਤਰ੍ਹਾਂ ਸਭ ਕੁਝ ਚੱਲਣ ਦੇ ਹੁੰਦੇ ਨੇ, ਨੈਟਵਰਕ ਕਾਲ ਸੈਂਟਰਸ, ਉੱਥੇ ਇਹਨਾਂ ਨੂੰ ਰੱਖ ਦਿੱਤਾ ਗਿਆ। ਇਹਨਾਂ ਤਸ਼ੱਦਦ ਕੀਤਾ ਜਾਂਦਾ ਸੀ। ਬੜੀਆਂ ਦਰਦਨਾਕ ਵੀਡੀਓਜ਼ ਇਹਨਾਂ ਦੀਆਂ ਸਾਹਮਣੇ ਆਈਆਂ। ਉਹ ਵੀਡੀਓ ਜਦੋਂ ਲੋਕਾਂ ਦੇ ਇਹਨਾਂ ਮਾਪਿਆਂ ਤੱਕ ਆਪਣੀਆਂ, ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ। ਹੁਣ ਸਰਕਾਰ ਆ ਜਿਹੜੀ, ਉਹਨਾਂ ਨੇ ਕੰਬੋਡੀਆ ਦੀ ਸਰਕਾਰ ਦੇ ਨਾਲ ਰਾਬਤਾ ਕੀਤਾ ਹੈ। ਉਹਨਾਂ ਆਖਿਆ ਕਿ ਜੀ ਇਹਨਾਂ ਦੇ ਵਿੱਚੋਂ ਕੁਝ ਵਾਰਦਾਤੀ ਸਨ, ਕੁਝ ਜੁਰਮ ਕਰਕੇ ਆਏ। ਉਹਨਾਂ ਆਖਿਆ ਕੋਈ ਵੀ ਹੈ ਇਹਨਾਂ ਦੀ ਪਾਕਿਸਤਾਨ ਵਾਪਸ ਲਈ, ਉਹਨਾਂ ਆਖਿਆ ਜੀ ਠੀਕ ਹੈ, ਅਸੀਂ ਵਾਪਸੀ ਜਿਹੜੀ ਕਰ ਦਿੰਦੇ ਹਾਂ। ਹੁਣ ਜੰਗ ਲੱਗੀ ਹੈ,
ਜਹਾਜ਼ ਦਾ ਬੰਦੋਬਸਤ ਕਰ ਰਹੇ ਨੇ ਕਿ ਕੋਈ ਖਾਸ ਪ੍ਰਵਾਜ਼ ਹੈ ਜਿਹੜੀ ਉਹਦਾ ਬੰਦੋਬਸਤ ਹੋਵੇ, ਇਹ ਜਾਵੇ ਇੱਥੇ ਕੰਬੋਡੀਆ ਤੋਂ ਜਾ ਕੇ ਇਹਨਾਂ 54 ਪਾਕਿਸਤਾਨੀਆਂ ਨੂੰ ਵਾਪਸ ਲਿਆਵੇ। ਹਰਕਤ ਦੇ ਵਿੱਚ ਆ ਗਏ ਨੇ, ਆਸ ਜਾਗ ਪਈ ਹੈ ਕਿ ਹੁਣ ਪਾਕਿਸਤਾਨ ਵਾਪਸ ਆ ਜਾਣਗੇ ਕਿਉਂਕਿ ਕੰਬੋਡੀਆ ਦੀ ਸਰਕਾਰ ਇਹਨਾਂ ਨੂੰ ਮੋੜਨ ਵਾਸਤੇ ਤਿਆਰ ਹੋ ਗਈ। ਸਰਕਾਰ ਨੇ ਇੱਕ ਖਾਸ ਗੁੰਜਾਇਸ਼ ਤੱਕ ਸੋਲਰ ਸਿਸਟਮ ਲਾਉਣ ਤੇ ਲਾਇਸੈਂਸ ਤੇ ਟੈਕਸ ਦੀ ਛੋਟ ਦੇ ਦਿੱਤੀ ਹੈ। ਕੀ ਬਾਤਾਂ ਜੀ ਮਲਿਕ ਸਾਹਿਬ, ਕੀ ਅਪਡੇਟ? ਇੱਥੇ ਤੇ ਪਹਿਲਾਂ ਇਹ ਸੀ ਜਿਹਨੇ ਸੋਲਰ ਲਾਇਆ ਪਹਿਲਾਂ ਲਾਇਸੈਂਸ ਲਏਗਾ, ਫਿਰ ਉਹਦੇ ਤੇ ਟੈਕਸ ਲੱਗੇਗਾ। ਉਹਦੇ ਚ ਹੁਣ ਸਰਕਾਰ ਦਾ ਇਹ ਆਖਣਾ ਹੈ ਕਿ ਜੇ ਤੁਹਾਡਾ ਸੋਲਰ ਸਿਸਟਮ ਜਿਹੜਾ ਤੁਸੀਂ ਘਰਾਂ ਦੇ ਵਿੱਚ ਲਾਇਆ ਹੈ ਉਹ 25 ਕਿਲੋਵਾਟ ਤੋਂ ਘੱਟ ਹੈ, 25 ਕਿਲੋਵਾਟ ਤੋਂ ਘੱਟ ਹੈ ਤੇ ਤੁਹਾਨੂੰ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ, ਨਾ ਹੀ ਤੁਹਾਨੂੰ ਉਹਦੇ ਉੱਤੇ ਟੈਕਸ ਪਏਗਾ। ਨੈਟ ਮੀਟਰਿੰਗ ਦਾ ਸਿਸਟਮ ਜਿਹੜਾ ਪਹਿਲੇ ਤੋਂ ਲਾਗੂ ਆ ਉਹ ਉਸੇ ਤਰ੍ਹਾਂ ਚੱਲੇਗਾ। ਇਹ ਦੋ ਨਵੇਂ ਕੰਮ ਜਿਨ੍ਹਾਂ ਦੇ ਪੂਰੇ ਮੁਲਕ ਦੇ ਵਿੱਚ ਰੌਲਾ ਪਿਆ ਸੀਗਾ, ਉਹਦੇ ਉੱਤੇ ਇਹ ਹੁਣ ਬਕਾਇਦਾ ਜਿਹੜੇ ਫੈਡਰਲ ਮਿਨਿਸਟਰ ਨੇ ਬਿਜਲੀ ਦੇ ਔਰ ਬਿਜਲੀ ਪੈਦਾਵਾਰ ਦੇ ਅਵੈਸ ਲਗਾਰੀ ਹੋਣੇ, ਉਹਨਾਂ ਨੇ ਆਪਣੇ ਮੁਤਹਿਦ ਮਹਿਕਮੇ ਨੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤੇ ਫਿਰ ਇਹ ਐਲਾਨ ਕੀਤਾ ਆ ਕਿ 25 ਕਿਲੋਵਾਟ ਤੋਂ ਘੱਟ, 25 ਕਿਲੋਵਾਟ ਹੋ ਗਿਆ ਤਾਂ ਟੈਕਸ ਵੀ ਲੱਗ ਗਿਆ, ਲਾਇਸੈਂਸ ਵੀ ਜ਼ਰੂਰੀ ਹੋ ਗਿਆ। 25 ਕਿਲੋਵਾਟ ਤੋਂ ਘੱਟ ਜੇ ਤੁਹਾਡਾ ਸੋਲਰ ਸਿਸਟਮ ਹੈ ਤੇ ਉਹਦੇ ਲਈ ਨਾ ਲਾਇਸੈਂਸ ਦੀ ਲੋੜ ਆ ਤੇ ਨਾ ਉਹਦੇ ਉੱਤੇ ਟੈਕਸ ਲੱਗੇਗਾ। ਇਹ ਕੋਈ ਸੁੱਖ ਦਾ ਸਾਹ ਹੈ ਜਿਹੜਾ, ਇੱਕ ਸੁੱਖ ਦਾ ਫੈਸਲਾ ਜਿਹੜਾ ਉਹ ਸਰਕਾਰ ਵੱਲੋਂ ਆਇਆ ਜੀ। ਪੀਆਈਏ ਦੇ 75% ਸ਼ੇਅਰਸ ਖਰੀਦਣ ਵਾਲੀ ਕੰਪਨੀ ਨੇ ਬਾਕੀ ਦੇ 25% ਸ਼ੇਅਰਸ ਵੀ ਖਰੀਦ ਲਏ। ਕੀ ਜਾਣਕਾਰੀ? ਆਰਫ ਹਬੀਬ ਕੰਸੋਰਸ਼ੀਅਮ ਨੇ ਜਿਹੜੇ ਇਹਨਾਂ ਨੇ ਪਹਿਲਾਂ ਜਿਹਨੂੰ ਕਹਿੰਦੇ ਨੇ ਕਾਮਯਾਬ ਬੋਲੀ ਦੇ ਕੇ ਤੇ 75% ਸ਼ੇਅਰਸ ਨੇ ਲਏ ਸੀ, ਹੁਣ ਉਹ ਹੁੱਕਾ ਮਾਲਕ ਬਣ ਬੈਠੇ ਨੇ। ਸੋ 25% ਸ਼ੇਅਰਸ ਨੇ ਜਿਹੜੇ ਇਹਨਾਂ ਦਾ ਵੀ ਉਹਨਾਂ ਨੇ ਨਾ ਸਿਰਫ ਇਹ ਲਿੱਲੇ ਨੇ ਬਲਕਿ 45 ਅਰਬ ਰੁਪਏ ਦੀ ਬੈਂਕ ਗਾਰੰਟੀ ਹੈ ਜਿਹੜੀ ਉਹ ਵੀ ਜਮ੍ਹਾਂ ਕਰਾਤੀ ਹੈ। ਹੁਣ ਇਹ ਇਸ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਉਮੀਦ ਸੀਗੀ ਕਿ ਹੈਂਡਓਵਰ ਹੋ ਜਾਏਗਾ ਸਭ ਕੁਝ, ਪਰ ਮਾਮਲਾ ਸੁਣਿਆ ਕਿ ਜੁਲਾਈ ਤੱਕ ਜਾਣ ਦੇ ਚਾਂਸ ਨੇ। ਪਰ ਇਹ ਤੈਅ ਹੋ ਗਿਆ ਆ ਕਿ ਆਰਫ ਹਬੀਬ ਕੰਸੋਰਸ਼ੀਅਮ ਹੈ ਜਿਹੜੀ ਉਹ ਇਸ ਵੇਲੇ ਪਾਕਿਸਤਾਨ ਦੀ ਸਰਕਾਰੀ 에ਅਰਲਾਈਨ PIA ਜਿਹੜੀ ਉਹਦੇ ਸਾਰੇ ਮਾਮਲਾਤ ਦੀ ਮਾਲਕ ਮੁਖਤਾਰ ਬਣ ਕੇ ਬਹਿ ਗਈ ਹੈ। ਨਾ ਸਿਰਫ ਚੇਂਜ ਨਹੀਂ ਹੋਣਾ ਸਟਰਕਚਰ ਸਿਸਟਮ, ਬਾਕੀ ਕੀ ਮਾਮਲੇ ਨੇ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। 100% ਸ਼ੇਅਰਸ ਨੇ ਜਿਹੜੇ ਜੀ ਉਹ ਚਲੇ ਗਏ ਨੇ ਇਹਨਾਂ ਕੋਲ ਜੀ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੇ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਅਸੀਂ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਉਹਨਾਂ ਤੇ ਵੀ ਵੇਖਦੇ ਜੇ। ਹਫ਼ਤੇ 5 ਦਿਨਾਂ ਖਬਰਾਂ ਅਸੀਂ ਤੁਹਾਡੇ ਲੈ ਕੇ ਆਉਂਦੇ ਆ। ਸਾਡੇ ਇਹਨਾਂ ਸਾਰੇ ਪਲੇਟਫਾਰਮਸ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਤੇ ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।